ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਵਿੱਚ ਅੱਜ ਦਾ ਵਿਚਾਰ ਗੁਰਮਤ ਵਿਚਾਰਾਂ ਸਾਂਝੀਆਂ ਕਰਨ ਜਾ ਰਹੇ ਹਾਂ। ਤੁਸੀਂ ਨਾਲ ਇਸ ਤਰ੍ਹਾਂ ਹੀ ਬਣੇ ਰਹਿਣਾ। ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰਬਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਰੋਜ਼ਾਨਾ ਜੀਵਨ ਦੀਆਂ ਔਰ ਸਾਡੀ ਤਹਿਜ਼ੀਬ ਦੀਆਂ ਨੇ, ਉਹਨਾਂ ਦਾ ਵੀ ਜ਼ਿਕਰ ਜਿਹੜਾ ਹੈ ਉਹ ਆਪਣਾ ਸੁਨੇਹਾ ਦੇਣ ਲਈ ਰੂਹਾਨੀਅਤ ਦਾ ਬਹੁਤ ਥਾਵਾਂ ਤੇ ਕੀਤਾ ਗਿਆ ਜੀ, ਕਿਉਂਕਿ ਮਜ਼ਹਬ ਦਾ ਇੱਕ ਆਪਣਾ ਦਾਇਰਾਕਾਰ ਹੈ। ਤਹਿਜ਼ੀਬ ਜਾਂ ਜਿਹਨੂੰ ਅਸੀਂ ਸਿਵਲਾਈਜੇਸ਼ਨ ਜਾਂ ਹੁਣ ਜਿਹੜੀ ਇੰਡੀਅਨਾਈਜ਼ਡ ਪੰਜਾਬੀ ਬਣਾ ਦਿੱਤੀ ਹੈ, ਉਹਦੇ 'ਚ ਸੱਭਿਆਚਾਰ ਕਹਿੰਦੇ ਨੇ, ਉਹ ਮਜ਼ਹਬ ਦੀਆਂ ਵਲਗਣਾਂ ਤੋਂ ਵੀ ਦੂਰ ਜਾ ਕੇ ਹੁੰਦਾ, ਉਹਨਾਂ ਤੋਂ ਪਾਸੇ ਜਾ ਕੇ ਹੁੰਦਾ ਹੈ। ਜਿਵੇਂ ਹੁਣ ਜੇ ਅਸੀਂ ਲਫ਼ਜ਼ ਬੇਸ਼ੱਕ ਕੰਨਿਆਦਾਨ ਹਿੰਦੂਆਂ ਨੇ ਰੱਖਿਆ ਕੁੜੀ ਨੂੰ ਦੇਣ ਦਾ, ਕਿਉਂਕਿ ਕੁੜੀ ਦਾ ਸਟੇਟਸ ਹੀ ਇਹ ਹੈ ਕਿ ਉਹਦਾ ਆਪਣਾ ਕੋਈ ਹੱਕ ਨਹੀਂ ਹੈ ਤੇ ਉਹ ਦਾਨ ਕਰਨਾ ਹੈ ਦੂਜੇ ਨੂੰ, ਤਾਂ ਉਹਦਾ ਨਾਂ ਹੀ ਕੰਨਿਆਦਾਨ ਹੈ। ਉਹਨਾਂ ਦੇ ਲਈ ਵਿਆਹ ਦਾ ਸ਼ਬਦ ਇਹ ਹੈ। ਇਸਲਾਮ ਦੇ ਵਿੱਚ ਲਫ਼ਜ਼ ਨਿਕਾਹ ਹੈ ਔਰ ਅਸੀਂ ਆਨੰਦ ਕਾਰਜ ਇਸਤੇਮਾਲ ਕਰਦੇ। ਪਰ ਜੇ ਅਸੀਂ ਤਹਿਜ਼ੀਬੀ ਤੌਰ ਤੇ ਦੇਖੀਏ ਤੇ ਉਹੀ ਰੁਖਸਤੀ ਹੈ, ਉਹੀ ਡੋਲੀ ਦਾ ਤੁਰਨਾ ਹੈ, ਉਹੀ ਜਿਹੜਾ ਬੱਚੀ ਨੇ ਆਪਣੇ ਮਾਪਿਓ ਤੋਂ ਅੱਡ ਇੱਕ ਨਵਾਂ ਜੀਵਨ ਸ਼ੁਰੂ ਕਰਨਾ ਹੈ। ਉਹ ਜਿਹੀਆਂ ਹੀ ਗੱਲਾਂ ਹੁੰਦੀਆਂ ਨੇ। ਸਿੱਖਿਆ ਦਿੱਤੀ ਜਾਂਦੀ ਹੈ ਕਿ ਭਾਈ ਹੁਣ ਤੇਰੇ ਮਾਪਿਓ ਇਹ ਨੇ, ਤੇਰੇ ਧਰਮ ਦੇ ਮਾਪਿਓ ਇਹ ਨੇ। ਸੋ ਉਹ ਜਿਹੜਾ ਸਾਰਾ ਕੁਝ ਹੀ ਜੁੜਿਆ ਹੋਇਆ ਉਹ ਤਹਿਜ਼ੀਬ ਦੇ ਨਾਲ ਜੁੜਿਆ ਹੋਇਆ। ਇਸੇ ਲਈ ਜਦੋਂ ਬਹੁਤ ਸਾਰੇ ਇੱਕ ਦੂਸਰੇ ਦੇ ਮੈਰਿਜਸ ਅਟੈਂਡ ਕਰਦੇ ਨੇ ਦੂਜੇ ਮਜ਼ਹਬ ਵਾਲਿਆਂ ਨੂੰ, ਉਹਨਾਂ ਨੂੰ ਲੱਗਦਾ ਵੀ ਇਹੀ ਤਾਂ ਸਾਡੇ ਹੁੰਦਾ, ਅਸੀਂ ਇਹਨੂੰ ਇਹ ਕਹਿੰਦੇ ਜੀ। ਡੋਲੀ ਤੁਰਨਾ ਹੋਇਆ, ਇੱਧਰ ਰੁਖਸਤੀ ਹੋਈ ਹੈ, ਇੱਧਰ ਪੇਕੇ ਨੇ ਉੱਧਰ ਸਹੁਰੇ ਨੇ, ਉਹੀ ਪੇਕਿਆਂ ਦੇ ਆਣਾ, ਉਹੀ ਫੇਰਾ ਪਾਣਾ, ਉਹੀ ਜਾਣਾ। ਗੁਰੂ ਸਾਹਿਬਾਨ ਨੇ ਜਦੋਂ ਇਸ ਸਾਰੇ ਨੂੰ, ਇਸ ਦੁਨੀਆ ਦੇ ਵਿੱਚ ਜਿਹੜੇ ਲੋਕ ਰੱਬ ਦੀ ਯਾਦ ਤੋਂ ਗਫਲਤ ਕਰਕੇ ਜਿਉਂਦੇ ਨੇ, ਉਹ ਇਵੇਂ ਹੀ, ਕਿਉਂਕਿ ਪੇਕੇ ਦੇ ਘਰ ਬੇਪਰਵਾਹੀ ਹੁੰਦੀ ਹੈ। ਪੇਕੇ ਘਰ ਮਾਂ ਦਾ ਪਿਓ ਦਾ ਸਿਰ ਦੇ ਉੱਤੇ ਜਿਹੜਾ ਉਹ ਉਹਨਾਂ ਦਾ ਇਮੇਜ ਹੁੰਦਾ ਹੈ, ਪਿਓ ਦਾ ਰੂਪਦਾਬ ਵੀ ਹੁੰਦਾ ਹੈ, ਲੇਕਿਨ ਪਿਓ ਦੀ ਪ੍ਰੋਟੈਕਸ਼ਨ ਹੁੰਦੀ ਹੈ। ਮਾਂ ਦੇ ਕੋਲ ਤੁਸੀਂ ਖੁੱਲ੍ਹ ਕੇ ਆਪਣਾ ਜੋ ਵੀ ਕਰੋ, ਜਿਵੇਂ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਭਾਈ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਕਿ ਵੀ ਜਿਹੜੇ ਜਿੰਨੇ ਵੀ ਪੁੱਤਰ ਪੁੱਤਰੀਆਂ ਕੋਈ ਗੁਨਾਹ ਕਰਦੇ ਨੇ, ਗਲਤੀਆਂ, ਮਾਂ ਨੇ ਕੋਈ ਚਾਰਟ ਥੋੜੀ ਬਣਾਇਆ ਹੁੰਦਾ। ਲੇਕਿਨ ਜਦੋਂ ਤੁਸੀਂ ਸਹੁਰੇ ਜਾਂਦੇ ਹੋ ਫਿਰ ਤੁਹਾਨੂੰ ਹਿਸਾਬ ਕਿਤਾਬ ਹੁੰਦਾ। ਫਿਰ ਸੱਸ ਦੇ ਨਾਲ ਵੀ ਕਹਿੰਦੇ ਨੇ ਜੀ 2 ਸ਼ਬਦ ਲੱਗਦੇ ਨੇ, ਸੱਪ ਨੂੰ 1 ਲੱਗਦਾ, ਸੱਸ ਨੂੰ 2 ਲੱਗਦੇ ਨੇ। ਇਹ ਔਰ ਇਹ ਕਲਚਰਲ ਹੈ। ਇਹਦੇ ਚ ਹਾਲਾਂ ਬਹੁਤ ਚੰਗੀਆਂ ਸੱਸਾਂ ਹੁੰਦੀਆਂ ਨੇ, ਲੇਕਿਨ ਬਣ ਗਿਆ ਕਿ ਵੀ ਉਹ ਹੈ। ਹੁਣ ਗੁਰੂ ਸਾਹਿਬ ਨੇ, ਔਰ ਅੱਜ ਦਾ ਜਿਹੜਾ ਸ਼ਬਦ ਰਾਗ ਸੂਹੀ ਛੰਤ ਮਹੱਲਾ ਪਹਿਲਾ ਦੇ ਥੱਲੇ ਹੈ, ਇਸ ਦੇ 2 ਬੰਦ ਅਸੀਂ ਆਲਰੇਡੀ ਵਿਚਾਰ ਅਧੀਨ ਲਿਆਂਦੇ ਸੀ 2 ਹਫ਼ਤੇ ਪਹਿਲਾਂ। ਇਹਦੇ ਚ ਵੀ ਇਹ ਦੁਨੀਆ 'ਚ ਜਦੋਂ ਅਸੀਂ ਸੁੱਖ ਦੇ ਵਿੱਚ, ਆਰਾਮ ਦੇ ਵਿੱਚ, ਮਾਇਆ ਦੇ ਵਿੱਚ, ਗਫਲਤ ਦੇ ਵਿੱਚ ਗਵਾਚ ਜਾਂਦੇ ਹੈ ਤੇ ਸਾਨੂੰ ਸਹੁਰੇ ਘਰ ਜਾਣਾ ਭੁੱਲ ਜਾਂਦਾ ਹੈ, ਜਿਹੜਾ ਕਿ ਅਲਟੀਮੇਟਲੀ ਆਫਟਰ ਡੈਥ ਹੈ ਜਾਂ ਜਿਹੜੀ ਅਲਟੀਮੇਟ ਟਰੂਥ ਹੈ। ਸੋ ਇਹਦੇ 'ਚ ਜਿਹੜਾ 2 ਬੰਦ ਰਹਿੰਦੇ ਨੇ ਔਰ ਇਹਦੇ ਨਾਲ ਸ਼ਬਦ ਮੁਕੰਮਲ ਹੋਏਗਾ। ਤੀਸਰਾ, ਬਾਬਾ ਲਗਨ ਗਨਾਏ ਹਾਂ ਵੀ ਵੰਝਾ, ਸਹੁਰੇ ਬਲਰਾਮ ਜੀਓ, ਸਾਹਾ ਹੁਕਮ ਰਜਾਏ ਸੋ ਨ ਟਲੈ, ਜੋ ਪ੍ਰਭ ਕਰੈ ਬਲਰਾਮ ਜੀਓ, ਕਿਰਤ ਪਿਆ ਕਰਤੈ ਕਰ ਪਾਇਆ, ਮੇਟ ਨ ਸਕੈ ਕੋਈ, ਜਾਂਜੀ ਨਾਉ ਨਰੇ ਨਹਿ ਕੇਵਲ, ਰਵ ਰਿਹਾ ਤਿਹੋ ਲੋਈ, ਮਾਏ ਨਿਰਾਸੀ ਰੋਏ ਵਿਛੁੰਨੀ, ਬਾਲੀ ਬਾਲੈ ਹਿਤੇ, ਨਾਨਕ ਸਾਚ ਸ਼ਬਦ ਸੁਖ ਮਹਿਲੀ, ਗੁਰ ਚਰਣੀ ਪ੍ਰਭ ਚੇਤੇ। ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਹੁਣ ਇਹਦੇ 'ਚ ਵੀ ਸਾਰੇ ਜਿਹੜੇ ਕਲਚਰ ਦੇ ਵਿੱਚ ਸੀ ਕਿ ਤੁਸੀਂ ਦਿਨ ਮਿੱਥਦੇ ਹੋ, ਜਿਹਨੂੰ ਕਹਿੰਦੇ ਸੁੱਧ ਦਿਨ, ਕਿਹੜਾ ਮਹੂਰਤ ਕਢਾਇਆ, ਹਿੰਦੂਆਂ ਦਾ ਇਹ ਪਾਠ ਸੀ। ਫਿਰ ਜਿਹੜਾ ਸਾਹ ਲੈ ਕੇ ਕੋਈ ਮੈਸੇਜ ਲੈ ਕੇ ਜਾਂਦਾ ਸੀ, ਜਿਵੇਂ ਗੁੜ ਵੰਡਣ ਦਾ ਸੀ, ਫਿਰ ਆ ਕੇ ਉਸ ਡੇਟ ਮਿੱਥੀ ਜਾਂਦੀ ਸੀ, ਫਿਰ ਉਸ ਸਾਰੇ ਦੇ ਨਾਲ ਤੁਰਿਆ ਜਾਂਦਾ ਸੀ ਕਿ ਵੀ ਇੱਕ ਵਾਰੀ ਸਾਹਾ ਲਿਖਿਆ ਗਿਆ, ਫਿਰ ਜਿਵੇਂ ਉਹ ਧਾਗਾ ਬੰਨ ਦਿੱਤਾ ਜਾਂਦਾ ਸੀ, ਘਰੋਂ ਨਹੀਂ ਸੀ ਜਾਣ ਦਿੱਤਾ ਜਾਂਦਾ ਕਿ ਜੀ ਹੁਣ ਸਾਹੇ ਵੱਜੇ, ਕਹਿੰਦਾ ਸੀ ਸਾਹੇ ਵੱਜੇ ਕਿ ਵੀ ਹੁਣ ਨਹੀਂ ਹੈ, ਕਿਉਂਕਿ ਸੀ ਕੋਈ ਦੁਰਘਟਨਾ ਨਾ ਹੋਏ। ਫਿਰ ਇਹ ਸਾਰੀਆਂ ਇਹ ਕਲਚਰ ਦਾ ਹਿੱਸਾ ਸੀ ਕਿ ਭਾਈ ਕਿਵੇਂ ਇੱਕ ਜ਼ਮਾਨਾ ਸੀ, ਉਹੀ ਪਿੰਡ ਦਾ ਨਾਈ ਜਿਹੜਾ ਉਹੀ
ਸੁਨੇਹਾ ਲੈ ਕੇ ਜਾਂਦਾ ਸੀ ਉਹੀ ਦੇਣ ਜਾਂਦਾ ਸੀ। ਰਿਸ਼ਤੇ ਵੀ ਇਵੇਂ ਹੀ ਹੁੰਦੇ ਸੀ। ਉਦੋਂ ਇਹ ਤਾਂ ਨਹੀਂ ਸੀ, ਸਾਈਟ ਤਾਂ ਨਹੀਂ ਸੀ, ਵੈਬਸਾਈਟ ਬਣੇ ਹੋਏ ਵੀ ਕਿੱਥੇ ਉਹਨਾਂ ਨੇ ਲੱਭਣੇ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹ ਜਿਹੜਾ ਜਦੋਂ ਮੁਹੂਰਤ ਬਾਬਾ ਲਗਨ ਗਣਾਏ ਹਾਂ ਵੀ ਵੰਝਾ ਸਹੁਰੇ ਬਲਰਾਮ ਜੀ, ਕਿ ਹੁਣ ਜਦੋਂ ਮੁਹੂਰਤ ਨਿਕਲ ਆਇਆ, ਸਾਹ ਵੱਜ ਗਿਆ, ਇਹਦਾ ਮਤਲਬ ਇਹ ਹੈ ਵੀ ਜਾਣਾ ਹੈ ਸਹੁਰੇ। ਮਤਲਬ ਇਹ ਹੈ ਕਿ ਜ਼ਿੰਦਗੀ ਬੀਤਦੀ ਜਾਂਦੀ ਹੈ ਔਰ ਅਖੀਰ ਦਾ ਉਹ ਵਕਤ ਨੇੜੇ ਆਂਦਾ ਜਾਂਦਾ ਹੈ ਕਿ ਵੀ ਹੱਬੇ ਵੰਝਾ ਡੂਮਣੀ, ਕਿ ਸਾਰੇ ਜਿਹੜੇ ਨੇ ਉਹ ਜਾ ਰਹੇ ਨੇ, ਮੈਂ ਵੀ ਜਾਣਾ ਅਲਟੀਮੇਟਲੀ। ਜਿਹਨੂੰ ਅਸੀਂ ਕੱਢਦੇ ਹਾਂ, ਇਸ ਨੂੰ ਅਸੀਂ ਪੜ੍ਹਦੇ ਹਾਂ ਕਿ ਭਾਈ ਸਾਹਿਬ ਸੰਭਾਲੇ ਪੰਧ ਨਿਹਾਲੇ, ਅਸਾਂ ਵੀ ਉੱਥੇ ਜਾਣਾ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਸਾਹਾ ਹੁਕਮ ਰਜਾਏ ਸੋ ਨਾ ਟਲੇ ਜੋ ਪ੍ਰਭ ਕਰੇ ਬਲਰਾਮ ਜੀ, ਕਿ ਅਲਟੀਮੇਟਲੀ ਰੱਬ ਦੀ ਵਿਲ ਪ੍ਰੀਵੇਲ ਕਰਦੀ ਹੈ। ਇੱਕ ਵਾਰੀ ਉਹ ਸਾਹਾ ਨਿਕਲ ਆਇਆ, ਤੁਹਾਡਾ ਅੰਤ ਦਾ ਵੇੜਾ ਆ ਗਿਆ, ਤੇ ਉਹਨੂੰ ਕੋਈ ਵੀ ਫਿਰ ਟਾਲ ਨਹੀਂ ਸਕਦਾ। ਕਿਰਤ ਪਿਆ ਕਰਤਿਆ ਕਰ ਪਾਇਆ ਮੇਟ ਨਾ ਸਕੈ ਕੋਈ। ਹੁਣ ਇਹ ਕਿਰਤ ਤੁਹਾਡੇ ਸਾਰੇ ਜੀਵਨ ਦੇ ਐਕਸ਼ਨਸ ਦਾ ਅਲਟੀਮੇਟ ਅਮਲਗਮ ਹੈ, ਉਸ ਦਾ ਜੋੜ ਹੈ ਕਿ ਇੱਕ ਵਾਰੀ ਉਹ ਆਇਆ, ਇਸ ਨੂੰ ਕੋਈ ਵੀ ਮੇਟ ਨਹੀਂ ਸਕਦਾ ਤੁਹਾਡੇ ਅੰਤ ਨੂੰ। ਜਾਂਜੀ ਨਾਉ ਨਰੈ ਨਹਿ ਕੇਵਲ ਰੱਬ ਰਿਹਾ ਤੇ ਉਹ ਲੋਈ। ਜਿਵੇਂ ਦੁਨਿਆਵੀ ਬਰਾਤ ਦੇ ਵਿੱਚ ਦੂਲਾ ਜਿਹੜਾ ਉਹ ਦੂਲਾ ਮੀਆਂ ਹੁੰਦਾ, ਜ਼ਾਹਰ ਹੈ ਲਾੜਾ ਹੈ, ਲਾੜਾ ਕਹਿੰਦੇ, ਔਰ ਉਸ ਦੇ ਵਿੱਚ ਬਾਕੀ ਬਰਾਤੀ ਹੁੰਦੇ ਨੇ। ਤੇ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਜਿਹੜਾ ਜਾਂਜੀ ਹੈ ਇਹ ਤਾਂ ਰੱਬ ਆਪ ਹੈ, ਜਿਸ ਦੀ ਅਲਟੀਮੇਟਲੀ ਤੁਸੀਂ ਸਾਰੀ ਉਸ ਬਰਾਤ ਦੇ ਵਿੱਚ ਅਲਟੀਮੇਟਲੀ ਉਹਦੇ ਚ ਆਪਣਾ ਆਪ ਤੁਸੀਂ ਜਾਣਦੇ। ਜਾਂਜੀ ਨਾਉ ਨਰੈ ਨਹਿ ਕੇਵਲ, ਔਰ ਉਹ ਨਰੈ ਨਹਿ ਕੇਵਲ ਹੈ, ਉਹ ਮਨੁੱਖ ਮਾਤਰ ਤੋਂ ਸੁਤੰਤਰ ਹੈ। ਰੱਬ ਕਿਸੇ ਨੂੰ ਆਨਸਰੇਬਲ ਨਹੀਂ ਹੈ। ਰੱਬ ਰਿਹਾ ਤੇ ਉਹ ਲੋਈ, ਉਹ ਤਿੰਨਾਂ ਲੋਕਾਂ ਦੇ ਵਿੱਚ ਰਵਿਆ ਹੋਇਆ, ਹਰ ਇੱਕ ਦੇ ਵਿੱਚ ਉਹ ਵਸਿਆ ਹੋਇਆ ਰੱਬ ਹੈ। ਮਾਏ ਨਿਰਾਸੀ ਰੋਏ ਵਿਛੁੰਨੀ ਬਾਲੀ ਬਾਲੈ ਹਿੱਤੇ। ਹੁਣ ਬਾਲੀ ਬਾਲੈ ਕੁੜੀ ਮੁੰਡਾ, ਕਿ ਅਲਟੀਮੇਟਲੀ ਮਾਇਆ ਦੇ ਵਿੱਚ ਫਸੇ ਲੋਕ ਦੁਨੀਆ ਦੇ ਵਿੱਚ ਜਦੋਂ ਕੋਈ ਤੁਰਦਾ ਹੈ, ਉਹ ਬਾਲਾ ਤੁਰੀ ਜਾਂ ਬਾਲੀ ਤੁਰੀ, ਉਸ ਦੇ ਅੰਦਰ ਫਿਰ ਉਹ ਜਿਹੜਾ ਜਿਵੇਂ ਡੋਲੀ ਤੁਰਨ ਲੱਗਿਆ, ਮਾਂ ਜਾਂ ਜਿਹੜੇ ਰਿਸ਼ਤੇਦਾਰ ਨੇ, ਭੈਣਾਂ, ਉਹ ਚੀਕ ਚਿਹਾੜਾ ਪਾਉਂਦੀਆਂ ਨੇ ਕਿ ਬਈ ਤੁਰ ਚੱਲੀ ਹੈ। ਇਸੇ ਤਰ੍ਹਾਂ ਜਿਹੜੀ ਮਾਇਆ ਦੁਨੀਆਦਾਰੀ ਜਦੋਂ ਮੌਤ ਆਉਂਦੀ ਹੈ, ਉਸ ਦੇ ਵਿੱਚ ਮਾਏ ਨਿਰਾਸੀ ਰੋਏ ਵਿਛੁੰਨੀ, ਉਹ ਰੋ ਰੋ ਕੇ ਬੇਹਾਲ ਹੋ ਰਹੀ ਹੁੰਦੀ ਹੈ ਦੁਨਿਆਵੀ, ਕਿ ਭਾਈ ਬਾਲੀ ਬਾਲੈ ਹਿੱਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਜਿਹੜੇ ਸੱਚੇ ਸ਼ਬਦ ਦੇ ਨਾਲ ਜੁੜੇ ਹੋਏ ਨੇ ਉਹ ਤਾਂ ਉਸ ਮਹਿਲ ਵੱਲ ਜਾ ਰਹੇ ਨੇ ਜਿੱਥੇ ਕਿ ਵਾਹਿਗੁਰੂ ਦੀ ਯਾਦ ਹੈ ਔਰ ਉੱਥੇ ਆਨੰਦ ਹੈ। ਔਰ ਅਗਲਾ ਜਿਹੜਾ ਚੌਥਾ ਪਦ ਹੈ, ਬਾਬੁਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ, ਰਹਿਸੀ ਵੇਖ ਹਦੂਰ ਪਿਰ ਰਾਵੀ ਘਰ ਸੋਈਐ ਬਲਰਾਮ ਜੀਓ, ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ, ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ, ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਪਿਰ ਭਾਏ, ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ। ਫਿਰ ਉਹੀ ਜਿਹੜਾ ਮੈਟਾਫਰ ਹੈ, ਸਿੰਬੋਲਿਜ਼ਮ ਹੈ, ਵਿਆਹ ਦਾ ਇਸਤੇਮਾਲ ਕੀਤਾ ਕਿ ਭਾਈ ਬਾਬਲ ਨੇ ਖੁਦ ਤੋਰਿਆ, ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈ ਹੈ ਬਲਰਾਮ ਜੀ। ਜੇ ਉਸ ਵਾਹਿਗੁਰੂ ਦੀ ਯਾਦ ਜੁੜੀ ਹੋਈ ਹੈ, ਫਿਰ ਰਹਿਸੀ ਵੇਖ ਹਦੂਰ ਪਿਰ ਰਾਵੀ ਘਰ ਸੋਈ ਹੈ ਬਲਰਾਮ ਜੀ। ਜੇ ਵਾਹਿਗੁਰੂ ਯਾਦ ਹੈ ਤੇ ਮਾਨੋ ਤੁਹਾਡਾ ਪਿਆਰਾ ਹਮੇਸ਼ਾ ਤੁਹਾਡੇ ਨਾਲ ਹੈ, ਤੁਸੀਂ ਕਿਸੇ ਪੇਕੇ ਸਹੁਰੇ ਦੇ ਉਸ ਵਿਛੋੜੇ ਵਾਲੀ ਲਾਈਨ 'ਚ ਨਹੀਂ ਜਾਂਦੇ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ, ਜਿਹੜੇ ਸੱਚੇ ਪ੍ਰੀਤਮ ਦੇ ਨਾਲ ਲੱਗ ਗਈਆਂ ਰੂਹਾਂ ਨੇ, ਵਾਹਿਗੁਰੂ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਨੇ, ਉਹ ਮਤ ਪੂਰੀ ਪ੍ਰਧਾਨੇ, ਉਹਨਾਂ ਦੇ ਅੰਦਰ ਉਹ ਵਾਹਿਗੁਰੂ ਵਸਦਾ ਹੈ, ਉਹਨਾਂ ਦੇ ਅੰਦਰ ਵਾਹਿਗੁਰੂ ਦੀ ਦਿੱਤੀ ਮਤ। ਸੰਜੋਗੀ ਮੇਲਾ ਥਾਨ ਸੁਹੇਲਾ, ਉਹ ਇਹ ਸਮਝਦੇ ਨੇ ਕਿ ਇਹ ਸੁਹੇਲਾ ਬਣ ਗਿਆ ਥਾਨ ਜਿੱਥੇ ਵਾਹਿਗੁਰੂ ਦੀ ਯਾਦ ਹੈ। ਗੁਣਵੰਤੀ ਗੁਰ ਗਿਆਨੇ, ਗੁਰੂ ਦਾ ਗਿਆਨ, ਗੁਰੂ ਵਿਚੋਲਾ ਬਣਿਆ ਜਿਹਨੇ ਉਸ ਸੱਚ ਦੇ ਨਾਲ ਨਾਤਾ ਜੋੜ ਦਿੱਤਾ ਹੈ ਔਰ ਸੱਚਾ ਜਿਹੜਾ ਹੈ ਉਹ ਵਿਆਹ ਹੋ ਗਿਆ। ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਪਿਰ ਪਾਏ, ਉਹਨਾਂ ਰੂਹਾਂ ਦੇ ਅੰਦਰ ਸਤ ਹੁੰਦਾ ਹੈ, ਸੰਤੋਖ ਹੁੰਦਾ ਹੈ, ਇਹੀ ਉਹਨਾਂ ਨੇ ਆਪਣੇ ਪੱਲੇ ਬੰਨਿਆ ਹੁੰਦਾ। ਸੱਚ ਉਹ ਬੋਲਦੇ ਨੇ ਔਰ ਪਿਆਰੇ ਨੂੰ, ਉਸ ਵਾਹਿਗੁਰੂ ਨੂੰ, ਸੱਚ ਵਾਲੀਆਂ ਰੂਹਾਂ ਚੰਗੀਆਂ ਲੱਗਦੀਆਂ। ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹ ਰੱਬ ਨਾਲੋਂ ਵਿਛੜਦੀਆਂ ਨਹੀਂ ਰੂਹਾਂ, ਇਸ ਲਈ ਉਹਨਾਂ ਨੂੰ ਦੁੱਖ ਨਹੀਂ ਮਿਲਦਾ। ਗੁਰਮਤ ਅੰਕ ਸਮਾਏ, ਉਹ ਗੁਰੂ ਦੀ ਮੱਤ ਦੇ ਉੱਤੇ ਤੁਰਦਿਆਂ
ਆਪਣੇ ਪਿਆਰੇ ਦੀ ਗੋਦ ਦੇ ਵਿੱਚ ਉਸ ਦੇ ਸਾਥ ਦਾ ਆਨੰਦ ਮਾਣਦੀਆਂ ਨੇ ਜੀ ਵਾਹਿਗੁਰੂ ਦੇ ਨਾਲ ਉਹ ਇੱਕਮਿਕ ਹੁੰਦੀਆਂ ਨੇ। ਜੀ ਡਾਕਟਰ ਇਹ ਸਾਹਿਬ ਅੱਜ ਦਾ ਤੁਹਾਡਾ ਵਿਚਾਰ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਨ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।